ਜਿਹਦੇ ਨਾਲ ਜ਼ਿਆਦਾ ਸੀ ਉਹਦਾ ਕੀ ਨਾਂ ਸੀ? ਇੱਕ ਊਧਮ ਸਿੰਘ ਸੀ, ਉਹਦੀ ਅਸੀਂ ਸਖੂ ਦੀ ਬਾਈ ਕਰਦੇ ਹਾਂ। ਅੱਛਾ। ਉਹ ਸਾਡਾ ਜ਼ਿਆਦਾ ਸੀ। ਇੱਕ ਭਗਵਾਨ ਸਿੰਘ ਸੀ। ਅੱਛਾ। ਉਹ ਮਾਧਵ ਵੀ ਕਰਦਾ ਸੀ। ਜਦੋਂ ਵੀਰ ਭੂਪ ਸ਼ਬ ਪੜ੍ਹਦਾ ਸੀ ਨਾ, ਉਹ ਫਿਰ ਮਾਧਵ ਵੀ ਲੱਗ ਪਿਆ ਸੀ ਕਰਦਾ। ਅੱਛਾ। ਡੱਬਾ ਜਿਹੜਾ ਹੁੰਦਾ ਸੀ, ਉਹ ਵਹਾਂ ਤੇ ਵੇਖਿਆ ਉਹ ਵੀ ਤਵੇ ਨਾਲ ਅੱਜ ਕਰਕੇ ਫੇਰਦੇ ਹਾਂ ਤਾਂ ਤਵਾ ਲੱਗਦਾ ਸੀ। ਅੱਛਾ। ਉਹ ਜਦੋਂ ਆਈ ਏ ਤਵੇ ਵਾਲੀ ਮਸ਼ੀਨ ਉਹਨੂੰ ਆਂਦੇ। ਅੱਛਾ। ਅਸੀਂ ਸਾਰਾ ਪਿੰਡ ਬਾਹਰ ਬਹਿੰਦੇ ਹਾਂ ਵੇ ਕੋਈ ਦਾ ਕੋਈ ਡੱਬਾ ਵੇਚ ਕਿੰਨੇ ਬੰਦੇ ਕੇ ਲਗਾ ਹੁੰਦੇ ਨੇ। ਅੱਛਾ। ਪਤਾ ਹੀ ਨਹੀਂ ਸੀ ਕਿਸੇ ਨੂੰ। ਆ ਜਿਹੜਾ ਖੂਹ ਹੈ ਨਾ ਭੋਗੇ ਵਾਲਾ, ਇਹ ਵੀ ਸਿੱਖਾਂ ਦਾ ਸੀ। ਤੇ ਆ ਜਿਹੜਾ ਖੂਹ ਹੈ ਬੇਰ ਵਾਲਾ, ਇਹ ਵੀ ਸਿੱਖਾਂ ਦਾ ਸੀ। ਅੱਛਾ। ਅੱਗੇ ਹੰਡਾਲਾ ਖੂਹ ਸੀ, ਉਹ ਵੀ ਸਿੱਖਾਂ ਦਾ ਸੀ। ਅੱਧੇ ਮੁਸਲਮਾਨ ਸਾਹ ਦੇ ਸਿੱਖ। ਅੱਛਾ 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 ਅੱਛਾ। ਪਰ ਨਾ ਮੈਂ अस्सलाम वालेकुम जी, सत श्री अकाल, आदाब दोस्तों। असी इस टाइम डेढ़ विरका पिंड बैठे हाँ। सानू एक बजुर्ग मिले 90 साल के। अज असी डेढ़ विरका पिंड की कहानी पूछांगे क्योंकि इत्थों के वसनीक सन। तो इन्हों को पुछते हैं इतने किहड़े सिख रहिंदे सी, किहड़े हिंदू रहिंदे सी, ते जदों 47 की वंड होई तो वो किस तरह इत्थों गए। आओ मिलते हैं इन्हां दे नाल, उच्चा सुनते हैं, कोशिश करते हैं इंटरव्यू करन दी क्योंकि यही बजुर्ग रह गए ने, होर ते कोई बजुर्ग सानू लभा नहीं। अस्सलाम वालेकुम। वालेकुम सलाम और रहमत खुदा दे साहब। हाँ जी, की हाल चाल है? बस ठीक ही है। की नाम है अपना? मोहम्मद अशरफ। बालद दा? ਪੀਰ ਭਾਜੀ। बालद दा? हाँ जी। बालद दा पीर मोहम्मद। ते दादे दा? दादे दा इब्राहिम है। इब्राहिम। ਇਹ ਕਿਹੜਾ ਪਿੰਡ ਏ? डेढ़ बिरकां दा होर केड़ा पिंड है। ਅੱਛਾ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਨੇ? मेरे नाम के ਨਾਲ ਇਹਦੇ ਕਿਹੜੇ ਕਿਹੜੇ ਪਿੰਡ ਨੇ? नगारा बगारा भी है, साधु भी है, हाँ जी। पिपली भी है, भौरे भी ने, बाठ भी ने, हाँ जी। अब्दुल्लापुर भी है। सही हो गया। इधर ਇਹਦਾ ਜ਼ਿਲ੍ਹਾ ਕਿਹੜਾ? दरबुर्जी भी है, कौड़ो वाला भी है, नाल खान मुसलमान भी है, निशारा भी है। ਸਹੀ ਹੋ ਗਿਆ। ਇਹਦਾ ਜ਼ਿਲ੍ਹਾ ਕਿਹੜਾ ਸੀ? हाँ ਜ਼ਿਲ੍ਹਾ? जिला पहला खुदरा इसे तो होना है कल तहसील बन गई है। ਨਸ਼ਹਿਰਾ। 47 ਤੋਂ ਪਹਿਲੇ ਕਿਹੜੀਆਂ ਕਿਹੜੀਆਂ ਕੌਮਾਂ ਰਹਿੰਦੀਆਂ ਸੀ ਇੱਥੇ? उन्हों पता नहीं। मेरा मतलब है बे सानू बडेरे सारे मर गए ने, साथ मैं हाँ मेरा हानि कोई नहीं इत्थे। हाँ इन्ना हिसाब कर ला। ਤੁਹਾਡੀ ਉਸ ਵੇਲੇ ਕਿੰਨੀ ਉਮਰ ਸੀ? जो सिख गए ने साड़ी कोई 17-18 साल उम्र। 17-18 ਸਾਲ। ਹਾਂ। ਜਵਾਨ ਸੀ। आ ठीक है असी गए सा वो टाप से भज के, जो इनू बल्ब बजे सी बूठे चौकीदार के मुंडे प्यो नू। ਇਸ ਪਿੰਡ ਦੇ ਵਿੱਚ ਕਿੰਨੇ ਘਰ ਸੀ ਸਿੱਖਾਂ ਦੇ? सिखा के घर इत्थे अद्धो अद्धे से। ਕਿੰਨੇ ਕੁ 50 ਘਰ ਸੀ? नहीं हूँ बद गए ने, उदों समय गल थोड़े सन। 15-16 घर सिखा के सन, त्रै मजबियां के सन। ਅੱਛਾ उन्होंने दे महरे होंदे सन ਅੱਛਾ। अन्न पानी करने वास्ते। ਤੇ ਕੀ ਨਾਂ ਸੀ ਸਿੱਖਾਂ ਦੇ? सिखा का हूँ सारा नाम करतार सिंह लंबरदार से, तखू सी, ध्यानू से, ਅੱਛਾ ऊधम सिंह से, ਅੱਛਾ गुरबचनी से। ਅੱਛਾ। ਹੁਣ ਸਾਰਿਆਂ ਦੇ ਨਾਂ ਤੇ ਨਹੀਂ ਨਾ ਆਉਂਦੇ, ਦੂਰ ਦੇ ਸੱਜਣਾ ਦੇ ਨਾਂ ਤੇ ਭੁੱਲ ਜਾਂਦੇ ਨੇ। ਇੰਝ ਹੀ ਹੈ। ਲੰਬੜਦਾਰ ਇੱਕ ਹੀ ਸੀ? ਆ ਲੰਬਰਦਾਰ ਇੱਕ ਸੀ, ਅੱਛਾ। ਕਰਤਾਰ ਸਿੰਘ। ਉਹਦੇ ਪੁੱਤਰਾਂ ਦਾ ਕੀ ਨਾਂ ਸੀ? ਉਹਦੇ ਪੁੱਤਰਾਂ ਦਾ ਇੱਕ ਨਾਂ ਜੀਤੂ ਸੀ, ਹਾਂਜੀ। ਇੱਕ ਨਾਂ ਗੁਰਬਚਨੀ ਸੀ। ਅੱਛਾ। 2 ਬੱਚੇ ਸਨ ਉਹਦੇ। ਅੱਛਾ, 2 ਬੱਚੇ ਸਨ। ਸਿੱਖਾਂ ਦੇ ਮੁੰਡਿਆਂ ਦੇ ਕੀ ਨਾਂ ਸੀ? ਮੈਂ ਤਾਂ ਦੱਸਿਆ ਤਾਂ ਹੈ ਵੇ, ਹੋਰ ਸਾਰਿਆਂ ਦਾ ਤੇ ਆਉਂਦਾ ਹੀ ਨਹੀਂ ਨਾ। ਨਹੀਂ ਹੁੰਦਾ। ਜਿਹੜੇ ਤੁਹਾਡੇ ਨਾਲ ਵਾਹੀ ਕਰਦੇ ਸੀ ਜਾਂ ਖੇਡਦੇ ਸੀ? ਮਾਈ ਸੀ ਇੱਕ ਸਮੇਂ ਕਹਿੰਦਾ ਵਾ ਜੀਤੂ ਸੀ। ਹਾਂਜੀ। ਇੱਕ ਨਾ ਸਮੇਂ ਕਾ ਧਿਆਨੂ ਦਾ ਮੁੰਡਾ ਸੀ, ਊਧਮ ਸਿੰਘ ਅੱਛਾ। ਉਹਦਾ ਨਾਂ ਸੀ। ਹੂੰ। ਤੇ ਇੱਕ ਭਗਵਾਨ ਸੀ, ਅੱਛਾ। ਭਗਵਾਨ ਸਿੰਘ ਉਹਨੂੰ ਆਂਦੇ ਸਨ। ਹੂੰ। ਉਹਦਾ ਸ਼ੋਦਾ ਵੀ ਕਿਸੇ ਵੇਲੇ ਹੁੰਦਾ ਸੀ। ਅੱਛਾ। ਅੱਛਾ। ਬਸ ਕਿੰਨਾ ਦੇ ਆਉਂਦੇ ਨੇ, ਕਿੰਨਾ ਦੇ ਭੁੱਲ ਗਏ ਨੇ। ਹੁਣ 50-60 ਸਾਲ ਹੋ ਗਏ ਨੇ, ਹੁਣ ਸਾਰੇ ਨਾਂ ਯਾਦ ਦੇ ਨੇ। ਸਹੀ ਹੋ ਗਿਆ। ਗੁਰਦੁਆਰਾ ਹੈਗਾ ਸੀ ਉਹਨਾਂ ਦਾ?
ਹਾਂ ਗੁਰਦੁਆਰਾ ਗੁਰਦੁਆਰਾ ਹਾਂਜੀ ਆ ਗੁਰਦੁਆਰਾ ਹੈ ਸੀ ਆ ਗੁਰਦੁਆਰੇ ਆ ਤੇਰਾ ਥਾ ਅੱਛਾ ਆ ਤੇ ਮਸਜਿਦਾਂ ਪੱਕੀਆਂ ਸੀ ਕਿ ਕੱਚੀਆਂ ਸੀ ਗੁਰਦੁਆਰਾ ਵੀ ਸੀ ਪੰਥ ਵੀ ਹੈ ਸੀ 25 ਇੱਥੇ ਉਹ ਫਿਰ ਇਹ ਗੱਲ ਵੀ ਇਮਾਮਕੋਟ ਬਣਾ ਲਿਆ ਉਹਨੇ ਅੱਛਾ ਇਮਾਮਕੋਟ ਦਾ ਫਿਰ ਇਹ ਗੱਲ ਵੀ ਬੇਟਾ ਗੁਜਰਾ ਦਾਵਾ ਕਰਕੇ ਇਹਨਾਂ ਆਖਿਆ ਕਰਤਾਰ ਸਿੰਘ ਦੀ ਬੈਠਕ ਸੀ ਅੱਛਾ ਇਹਨਾਂ ਫਿਰ ਮਕਾਨ ਛੱਡ ਲਿਆ ਅੱਛਾ ਮਕਾਨ ਪੱਕੇ ਸੀ ਸਿੱਖਾਂ ਦੇ ਕਿ ਕੱਚੇ ਸੀ ਕਾਇਆ ਮਕਾਨ ਪੱਕੇ ਸਨ ਅੱਛਾ ਦੂਜੇ ਕੱਚੇ ਸਨ ਕਿਹਦਾ ਪੱਕਾ ਸੀ ਇੱਕ ਸਨ ਸਿੰਘ ਦਾ ਪੱਕਾ ਸੀ ਹਾਂਜੀ ਇੱਕ ਮੰਗਾ ਸਿੰਘ ਸੀ ਅੱਛਾ ਉਹਦਾ ਪੱਕਾ ਸੀ ਇੱਕ ਕਰਤਾਰ ਸਿੰਘ ਲੱਭੜ ਇਹਦਾ ਪੱਕਾ ਸੀ ਅੱਛਾ ਕੋਈ ਦੂਜਾ ਕੱਚੇ ਸਨ ਸਹੀ ਹੋ ਗਿਆ ਹਾਂ। ਮੇਲਾ ਸ਼ੇਲਾ ਲੱਗਦਾ ਸੀ ਇੱਥੇ ਹਾਂਜੀ ਮੇਲਾ ਲੱਗਦਾ ਸੀ ਇੱਥੇ ਲੱਗਦਾ ਸੀ। ਬਾਬੇ ਲਾਲ ਸ਼ਾਹ ਲੱਗਦਾ ਸੀ। ਮੇਲਾ ਹਾਂ ਲੱਗਦਾ ਸੀ ਸਾਨੂੰ ਅੱਗੇ ਬੇਹਰੀ ਗੱਲ ਦਾ ਨਹੀਂ ਪਤਾ ਬਾਬੇ ਲਾਲ ਸ਼ਾਹ ਮੇਲਾ ਲੱਗਦਾ ਸੀ। ਮੇਲਾ ਇੱਥੇ ਹਾਂ ਆ ਮੇਲਾ ਲੱਗਦਾ ਸੀ ਇੱਥੇ ਬਾਬੇ ਲਾਲ ਸ਼ਾਹ ਅੱਛਾ ਜਾਂਦੇ ਸੀ ਤੁਸੀਂ ਹਾਂ ਜਾਂਦੇ ਸੀ ਅਸੀਂ ਲਵਾਉਂਦੇ ਰਹੇ ਹਾਂ ਪਹਿਲਾਂ ਕਿਸੇ ਕੀ ਲਵਾਉਣਾ ਸੀ ਪਹਿਲਾਂ ਫਕੀਰ ਲਵਾਉਂਦੇ ਸਨ ਅੱਛਾ ਉਹਨਾਂ ਦਾ ਨਾਮ ਮੈਂ ਜ਼ਮੀਨ ਹੀ ਸੀ ਮੇਲੇ ਦੇ ਨਾਂ ਕੋਈ ਥੋੜੇ ਬਾਅਦ ਅੱਛਾ ਹੁਣ ਉਹ ਜ਼ਮੀਨ ਦਾ ਕੋ ਸਖਾ ਸਗਾਈ ਆਪਣੀ ਕਿਹੜੀ ਬਰਾਦਰੀ ਆ ਆਪਣੀ ਮੋਛੀ ਬੁਲਾਦਾ ਅੱਛਾ ਰਹੇ ਮੋਚੀ ਬਰਾਦਰੀ ਦੇ ਹਾਂ। ਸਹੀ ਹੋ ਗਿਆ ਜਿਹੜੇ ਇੱਥੇ ਸਿੱਖ ਰਹਿੰਦੇ ਸੀ ਹਾਂਜੀ ਸਿੱਖ ਜਿਹੜੇ ਰਹਿੰਦੇ ਸੀ ਇੱਥੇ ਹੁਣ ਉਹਨਾਂ ਦੀਆਂ ਜ਼ਮੀਨਾਂ ਕਿੱਧਰ ਸੀ ਜ਼ਮੀਨਾਂ ਹਾਂ ਸਿੱਖਾਂ ਦੀਆਂ ਆਸ ਪਾਸੇ ਨਾ ਹਾਂ ਇਸ ਇਧਰ ਵੀ ਹੈ ਸਨ ਅੱਛਾ। ਉਹ ਇਸਲਾਮਾਬਾਦ ਵਿੱਚ ਮੇਰੇ ਗੱਲ ਬੇਬੇ ਹੋ ਗਿਆ ਹੈ ਜ਼ਮੀਨ ਇਸ ਪਾਸੇ ਬੇ ਮੁਸਲਮਾਨਾਂ ਦੇ ਵੀ ਸੀ ਉਦੋਂ ਇਹ ਸੀ ਵੀ ਦੋ ਬੇਰੀਆਂ ਸਿੱਖਾਂ ਦੀਆਂ ਹਾਂ ਦੋ ਮੁਸਲਮਾਨਾਂ ਦੀਆਂ ਹਾਂ ਅੱਛਾ। ਇਸਲਾਮਾਬਾਦ ਵਿੱਚ ਫਰੇ ਗੱਲ ਬੇਬੇ ਅੱਛਾ ਆ ਜਿਹੜਾ ਖੂਹ ਹੈ ਨਾ ਹਾਂਜੀ। ਭੋਗੀ ਵਾਲਾ ਇਹ ਵੀ ਸਿੱਖਾਂ ਦਾ ਸੀ ਤੇ ਆ ਜਿਹੜਾ ਖੂਹ ਹੈ ਬੇਰ ਵਾਲਾ ਇਹ ਵੀ ਸਿੱਖਾਂ ਦਾ ਸੀ ਅੱਛਾ ਅੱਗੇ ਹੰਡਾਲਾ ਖੂਹ ਸੀ ਉਹ ਵੀ ਸਿੱਖਾਂ ਦਾ ਸੀ ਅੱਧੇ ਮੁਸਲਮਾਨ ਸਾਹ ਦੇ ਸਿੱਖ ਸਨ ਅੱਛਾ ਪਰ ਨਾਮੇ ਸਨ ਆਪਸ 'ਚ ਕਿੱਦਾਂ ਸੀ ਸਿੱਖਾਂ ਦਾ ਤੇ ਮੁਸਲਮਾਨਾਂ ਦਾ ਇਹਨੇ ਸਾਨੂੰ ਕੋਈ ਪਤਾ ਨਹੀਂ ਆਪਸ 'ਚ ਸਲੂਕ ਸੀ ਕਾਫੀ ਸਰੂਪ ਸੀ ਸਾਡੇ ਪਿੰਡ ਦੇ ਸਿੱਖ ਕੇ ਹਲਵਾ ਕੇ ਗਾਈ ਖਾ ਕੇ ਕਲਮਾ ਪੜ੍ਹ ਕੇ ਤੇ ਫਿਰ ਗਏ ਨੇ ਅੱਛਾ ਆ ਇੱਥੇ ਮੈਂ ਤਾਂ ਵਾਦਾ ਹੋਏ ਅਸੀਂ ਵੀ ਜੇ ਸਿੱਖ ਹੁੰਦੇ ਤੇ ਅਸੀਂ ਅੱਗੇ ਮੰਨਦੇ ਜੇ ਮੁਸਲਮਾਨ ਆਏ ਤਾਂ ਤੂੰ ਅੱਗੇ ਵਰਾ ਅੱਛਾ ਆ ਫੇਰ ਉਹ ਕਿੱਦਾਂ ਗਏ ਇਥੋਂ ਸਿੱਖ ਗਾਈ ਵੀ ਸਿੱਖਾਂ ਖਾਦੀਆਂ ਨੇ ਕੇਸ ਵੀ ਸਿੱਖਾਂ ਲਵਾਏ ਨੇ ਨਮਾਜ਼ਾਂ ਵੀ ਪੜ੍ਹੀਆਂ ਨੇ ਫਿਰ ਇਹ ਗੱਲ ਬਾਅਦ ਵਿੱਚ ਕੋ ਉਹਨਾਂ ਦਾ ਅਫਸਰ ਸੀ ਇੱਥੇ ਹਾਂ ਪਤਾ ਨਹੀਂ ਕਿੱਥੇ ਸੀ ਉਹ ਫਿਰ ਆਇਆ ਹੈ ਉਹ ਧੱਕੇ ਮਾਰ ਕੇ ਲੈ ਗਿਆ ਹੈ ਸਾਰਿਆਂ ਨੂੰ ਆ ਸਾਰਿਆਂ ਨੂੰ ਇੱਥੇ ਇੱਕ ਰਹਿ ਗਿਆ ਹੈ ਸ਼ਦਾਈ ਜਿਹਾ ਸੀ ਉਹ ਗੁਜ਼ਰ ਗਿਆ ਉਹ ਇੱਥੇ ਹੀ ਮਰਿਆ ਆ ਇੱਥੇ ਗੁਜ਼ਰਿਆ ਉਹਦਾ ਕੀ ਨਾਂ ਸੀ ਤਾਂ ਹੀ ਆਂਦਾ ਹੈ ਉਹਨੂੰ ਨਾਂ ਦਾ ਸਾਨੂੰ ਨਹੀਂ ਪਤਾ ਬਡੇਰਾ ਚੋਖਾ ਸੀ ਨਹੀਂ ਕਿਹਦਾ ਸੀ ਉਹ ਭਰਾ ਭਰੂ ਉਹ ਆ ਲਾਲ ਸਿੰਘ ਹੱਟੀ ਵਾਲਾ ਸੀ ਇਹਦਾ ਪਸਵਰਾ ਸੀ ਅੱਗੋਂ ਦਾ ਸਾਨੂੰ ਨਹੀਂ ਪਤਾ ਵੀ ਕਿਹੜੇ ਫਿਰਦਾ ਸੀ ਉਹ ਚੋਖਾ ਬਡੇਰਾ 100 ਸਾਲ ਦਾ ਉੱਤੇ ਸੀ ਤੇ ਸ਼ਦਾਈ ਹੋ ਗਿਆ ਸੀ ਤਾਂ ਹੀ ਉਹਨੂੰ ਆਂਦਾ ਹਾਂ ਸਹੀ ਫੁਕਾ ਛਕਦਾ ਸੀ ਤੇ ਜਦੋਂ ਮਰਿਆ ਉਹ ਹਾਂ ਜਦੋਂ ਮਰਿਆ ਉਹਨੂੰ ਕਿੱਥੇ ਦਫਨਾਇਆ ਕੁਛ 6-7 ਮਹੀਨੇ ਰਿਹਾ ਫਿਰ ਬਹੁਤ ਹੋ ਗਿਆ ਕਿ ਉਹਨੂੰ ਦਫਨਾਇਆ ਸੀ ਕਿ ਸਾੜਿਆ ਸੀ ਨਾ ਦਫਨਾਏ ਸੀ ਅੱਛਾ ਪਿੰਡ ਦਫਨਾਇਆ ਦੇ ਵਿੱਚ ਹੀ ਕਬਰ ਕੇਸ ਉਸ ਵੀ ਲਵਾ ਲਿਆ ਇਹ ਕਬਰਾਂ ਤੇ ਬਾਅਦ ਵਿੱਚ ਬਣੀਆਂ ਅੱਛਾ ਸਾਡੀ ਸੰਭਾਲ ਹੈ ਹੁਣ ਜਿੱਦਾਂ ਸਾੜਦੇ ਨੇ ਆਹ ਉੱਥੇ ਕਬਰਾਂ ਬਣਾਈਆਂ ਨੇ ਜਿਹੜੇ ਤੁਹਾਡੇ ਹਾਣੀ ਸੀ ਮੁੰਡੇ ਹਾਣੀ ਤੁਹਾਡੇ ਆ ਬੇਲੀ ਜਿਹੜੇ ਯਾਰ ਬੇਲੀ ਸਿੱਖਾਂ ਦੇ ਹਾਂ ਕਿਹੜਾ ਯਾਰ ਸੀ ਤੁਹਾਡਾ ਯਾਰ ਸਾਡਾ ਸਾਰੇ ਸਨ ਸਾਡਾ ਕਿਹੜਾ ਕਿਸੇ ਦਾ ਵੈਰ ਸੀ ਇਹ ਸੀ ਵੀ ਇਹ ਗੱਲ ਵੀ ਕਿਸੇ ਦਾ ਜ਼ਿਆਦਾ ਸੀ ਕਿਸੇ ਦਾ ਥੋੜਾ ਸੀ ਜਿਹਦੇ ਨਾਲ ਜ਼ਿਆਦਾ ਸੀ ਉਹਦਾ ਕੀ ਨਾਂ ਸੀ ਇਹ ਕੂਦਮ ਸਿੰਘ ਸੀ ਉਹਦੀ ਅਸੀਂ ਸਖੂ ਦੀ ਬਾਈ ਕਰਦੇ ਹਾਂ ਅੱਛਾ ਉਹ ਸਾਡਾ ਜ਼ਿਆਦਾ ਸੀ ਇੱਕ ਭਗਵਾਨ ਸਿੰਘ ਸੀ ਅੱਛਾ ਉਹ ਮਾਧਵੀ ਕਰਦਾ ਸੀ ਜਦੋਂ ਵੀਰ ਭੂਪ ਸ਼ਬ ਪੜ੍ਹਦਾ ਸੀ ਨਾ ਉਹ ਫਿਰ ਮਾਧਵੀ ਲੱਗ ਪਿਆ ਸੀ ਕਰਦਾ ਅੱਛਾ ਕੋਈ ਨਾਮਧਾਰੀਆ ਸਨ ਤੇ ਕੋਈ
ਉਹ ਤਾਏ ਚਾਰ ਕੋਬਾਂ ਸਨ ਮਹਿਰੇ ਸਨ ਅੱਛਾ ਤੇ ਕੋਈ ਲੁਹਾਰ ਸਰਕਾਰ ਸਨ। ਹੂੰ ਜਦੋਂ ਇੱਥੋਂ ਚਲੇ ਗਏ, ਹਾਂ ਜਦੋਂ ਲੋਕ ਚਲੇ ਗਏ ਇੱਥੋਂ, ਆ ਸਾਰੇ ਉਹਨਾਂ ਦਾ ਮਾਲ ਮੂਲ ਕਿਹਨੇ ਲਿਆ? ਮਾਲ ਮੂਲ ਲੈ ਕੇ ਗਏ ਸਾਂ, ਸਾਡੇ ਬਿਲ ਲੁੱਟਵਾਰ ਨਹੀਂ ਹੋਏ, ਦਾਣੇ ਰਹਿ ਗਏ ਨੇ। ਉਹ ਕਿੱਧਰ ਗਏ? ਉਹ ਪਹਿਲਾਂ ਇੱਥੇ ਆਏ ਸਨ ਜਲਾ, ਉਹ ਬਣੇ ਹਾਂ ਰਾਜਪੂਤ। ਅੱਛਾ ਉਹਨਾਂ ਦਿੱਤੇ ਤੇ ਉਹਨਾਂ ਨਾਲ ਲਾਟ ਹੋਈ। ਜਿਹੜੇ ਅਗਲੇ ਬਜ਼ਾਰੇ ਸਨ ਸਾਡੇ ਨਾਲ ਵੀ ਦੋ ਵਾਰੀ ਲਾਟ ਹੋਈ, ਜਿਹਨਾਂ ਸਾਈ ਸੀ ਉਹਦੇ ਨਾਲ ਵੀ ਹੋਈ। ਤੇ ਦੂਜੇ ਸਾਲ ਨੂੰ ਟੁੱਟ ਗਈਆਂ। ਤੇ ਉਹ ਉਹਨਾਂ ਨੇ ਆਖਿਆ ਸੀ ਰਾਜਪੂਤ ਆ, ਉਹ ਕੋਈ ਕਾਮੋਂ ਕੀ ਬੈਠੇ ਨੇ, ਕੋਈ ਗੁਜਰਾਂ ਦੇ ਬੈਠੇ ਨੇ, ਕੋਈ ਪਤਾ ਨਹੀਂ ਕਿੱਥੇ ਕਿੱਥੇ ਬੈਠੇ ਨੇ। ਉਹ 10-20 ਘਰ ਗੁੱਜਰ ਪਿੱਛੋਂ ਆਏ ਨੇ। ਅੱਛਾ ਹਾਂ ਸਹੀ, ਉਹ ਲੈ ਗਏ ਮਾਲ। ਆ ਮਾਲ ਜਿਹੜਾ ਸੀ ਉਹ ਨਗਦੀ ਤਾਂ ਲੈ ਗਿਆ ਚਨੇ ਸ਼ੌਕ, ਦਾਣੇ ਐਸਾ ਚਨੇ ਸਨ ਜਾਂ ਕਣਕ ਸੀ। ਹੁਣ ਉਹਨਾਂ ਲੋਕਾਂ ਵਿੱਚੋਂ ਕੋਈ ਮੁੜ ਕੇ ਆਇਆ? ਮੁੜ ਕੇ ਕੋਈ ਆਇਆ ਇਸ ਪਿੰਡ ਆਉਣ ਕੌਣ? ਸਿੱਖਾਂ ਵਿੱਚੋਂ? ਨਹੀਂ, ਚਿੱਠੀਆਂ ਹੁੰਦੀਆਂ ਰਹੀਆਂ ਨੇ ਹਾਂ ਵੀ ਉੱਥੇ ਆਇਆ ਹਾਂ ਮੈਂ ਛੱਡ ਕੇ ਮਹਿਲ ਪਹਾੜੀਆਂ ਤੇ ਇੱਥੇ ਮੇਰੇ ਨੇ ਹੁੱਕੇ ਦੇ ਕਨਾਲੀਆਂ। ਅੱਛਾ ਆ ਚਿੱਠੀਆਂ ਹੁੰਦੀਆਂ ਹਨ। ਹੁਣ ਚਿੱਠੀਆਂ ਹੁਣ ਤੁਹਾਨੂੰ ਆਉਂਦੀਆਂ ਰਹੀਆਂ? ਹਾਂਜੀ ਤੁਹਾਨੂੰ? ਸਾਡੇ ਬਾਪ ਨੂੰ ਆਉਂਦੀ ਸੀ, ਅਸੀਂ ਉਹਦੇ ਯਾਰ ਸਨ ਨਾਮਧਾਰੀ ਹੈ। ਅੱਛਾ ਜਾਂ ਇਹਨਾਂ ਗੋਂਦਰਾਂ ਵਿੱਚੋਂ ਪਹਿਲਾਂ ਆਉਂਦੀਆਂ, ਹੁਣ ਸਾਨੂੰ ਇਹ ਗੱਲ ਕਿੱਥੇ ਸੀ ਪੈਂਦੀ 40 ਸਾਲ ਹੋ ਗਏ ਨੇ, ਚਿੱਠੀ ਆਈ ਹੈ ਕੋਈ ਨਹੀਂ, ਨਾ ਪਤਾ ਕਿਸੇ ਨੂੰ। ਹੁਣ ਉਹ ਸੁਣਦੇ ਪਏ ਆ, ਹਾਂ ਉਹ ਸੁਣਦੇ ਪਏ ਤੁਹਾਡੀਆਂ ਗੱਲਾਂ। ਕੋਈ ਸੁਨਾਸ ਨੂੰ ਦੇਣਾ ਤੇ ਦੇ ਲੋ। ਪੁਰਾਣੀ ਗੱਲ ਜਿਹੜੀ ਹੁੰਦੀ ਆ ਨਾ, ਕੋਈ ਯਾਦ ਹੁੰਦੀ ਹੈ ਕੋਈ ਭੁੱਲ ਜਾਂਦੀ ਹੈ, ਕੋਈ ਏਜੰਟ ਦੇ ਵਿੱਚ ਪਤਾ ਨਹੀਂ ਨਾ ਹੁੰਦਾ। ਉਹ ਲੋਕ ਨਾ, ਉਹ ਲੋਕ ਤੁਹਾਡੀ ਗੱਲ ਸੁਣਦੇ ਆ। ਕੋਈ ਸੁਨਾ ਦੇਣਾ, ਸੁਨਾ ਕੋਈ ਤੇ ਸੁਨਾ ਦੇ ਲੋ। ਸਮਝੋ ਕੇ ਸਾਹਮਣੇ ਬੈਠੇ ਆ। ਮੇਰਾ ਮਤਲਬ ਮੈਂ ਤੈਨੂੰ ਦੱਸ ਦਿੱਤਾ ਜੋ ਕੁਆ ਹੈ, ਸਾਨੂੰ ਪਤਾ ਹੈ, ਅੱਗੋਂ ਦਾ ਸਾਨੂੰ ਨਹੀਂ ਪਤਾ। ਹਾਂ ਚਲੋ ਜੀ, ਕੋਈ ਸੁਨਾ ਦੇ ਦੋ, ਸੁਨਾ। ਹਾਂ ਸੁਨੇਹਾ ਦੇ ਦੋ, ਕੋਈ ਸੁਨੇਹਾ। ਕਰਾ ਦੇ ਕਿਰਾਇਆ ਨਹੀਂ ਦੇ, ਸੁਨੇਹਾ। ਹਾਂ ਨਹੀਂ ਕੋਈ ਨਹੀਂ, ਸੁਨੇਹਾ ਦੇ ਉਹਨਾਂ ਦੇ ਅੱਗੋਂ ਮੈਨੂੰ ਨਹੀਂ ਸਮਝ ਆਉਂਦੀ। ਉਹਨਾਂ ਨੂੰ ਕੋਈ ਕੁਝ ਕਹਿਣਾ ਤਾਂ ਕਹਿ ਲੈਣ ਉਹਨਾਂ ਨੂੰ। ਕੁਛ ਕਹਿਣਾ ਉਹਨਾਂ ਨੂੰ, ਉਹਨਾਂ ਨੂੰ ਕੁਛ ਕਹਿਣਾ ਕਹਿ ਲੋ। ਚਲੋ ਚੰਗਾ, ਠੀਕ ਹੋ ਗਿਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।